बिस्मिल्लाहिर्रहमानिर्रहीम। सज्जनों ते मित्रों, सहाफत दे बहने ही हक ते सच की आवाज़ बन के माड़े तबके ना खलोना है। ये काम सौखा नहीं कि तुसीं अज दे मुआशरे विच ਜ਼ਾਲਮਾਂ ਦੀ ਅੱਖ ਵਿੱਚ ਅੱਖ ਪਾ ਕੇ ਉਹ ਗੱਲ ਆਖੋ ਜਿਹੜੀ ਉਹਨਾਂ ਦੇ ਮੁਫਾਦਾਂ ਨਾਲ ਟਕਰਾਉਂਦੀ ਹੋਵੇ। ਉਸ ਤਬਕੇ ਨਾਲ ਟੱਕਰ ਲਵੋ ਜਿਹੜਾ ਆਪਣੀ ਤਾਕਤ ਦੇ ਡਰ ਤੇ ਦੌਲਤ ਦੀ ਚਮਕ ਨਾਲ ਹਰ ਸ਼ੈ ਖਰੀਦ ਲੈਣ ਦਾ ਆਦੀ ਹੋਵੇ। ਹੱਕ ਤੇ ਸੱਚ ਦੀ ਇਸ ਜੰਗ ਵਿੱਚ ਤੁਸੀਂ ਇਕੱਲੇ ਹੀ ਨਹੀਂ, ਤੁਹਾਡਾ ਪੂਰਾ ਪਰਿਵਾਰ ਨਿਸ਼ਾਨੇ ਉੱਤੇ ਹੁੰਦਾ ਹੈ, ਜਿਹਨੂੰ ਕਿਸੇ ਵੀ ਵੇਲੇ ਕੋਈ ਜ਼ਾਲਮ ਆਪਣਾ ਨਿਸ਼ਾਨਾ ਬਣਾ ਸਕਦਾ ਹੈ। ਅੱਜ ਦੀ ਗੱਲ ਦਾ ਖਾਸ ਮਕਸਦ मोहतरम नजीबुल्ला मलिक होਰਾਂ ਨਾਲ ਇਜ਼ਹਾਰ ਯਕਜਹਿਤੀ ਦੇ ਨਾਲ ਨਾਲ ਉਹਨਾਂ ਨੂੰ ਸਲਾਮੀ ਪੇਸ਼ ਕਰਨਾ ਹੈ ਕਿ ਉਹ ਹਮੇਸ਼ਾ ਲੁਕਾਈ ਦੇ ਹੱਕਾਂ ਲਈ ਖਲੋਂਦੇ ਆਏ ਨੇ। ਉਹਨਾਂ ਨੂੰ ਧਮਕੀਆਂ ਮਿਲੀਆਂ ਤੇ ਕਈ ਵਾਰੀ ਮਾਲੀ ਮੁਫਾਦਾਂ ਦਾ ਲਾਲਚ ਦਿੱਤਾ ਗਿਆ, ਪਰ ਉਹਨਾਂ ਕਦੀ ਆਪਣੇ ਅਸੂਲਾਂ ਤੇ ਸਮਝੌਤਾ ਨਹੀਂ ਕੀਤਾ। ਉਹਨਾਂ ਦੀ ਦਰਵੇਸ਼ੀ ਤੇ ਦਲੇਰੀ ਹੀ ਹੈ ਕਿ ਉਹ ਇੱਕ ਤਵੀਲ ਅਰਸੇ ਤੋਂ ਸੋਧਰਾ ਪ੍ਰੈਸ ਕਲੱਬ ਦੇ ਚੇਅਰਮੈਨ ਹੋਣ ਦੇ ਨਾਲ ਨਾਲ ਪੱਤਰਕਾਰਾਂ ਤੇ ਸਾਫੀਆਂ ਦੀ ਹਰ ਦਿਲ ਅਜ਼ੀਜ਼ ਸ਼ਖਸੀਅਤ ਵੀ ਨੇ। ਮੈਂ ਸਮਝਦਾ ਹਾਂ ਕਿ ਨਜੀਬੁल्ला ਮਲਿਕ ਅੱਜ ਦੇ ਦੌਰ ਵਿੱਚ ਅਹਿਲੇ ਕਲਮ ਦੀ ਉਹ ਰਸਮ ਨਿਭਾ ਰਹੇ ਨੇ ਜਿਹੜੀ ਹੁਣ ਜਿਵੇਂ ਨਾਪੈਦ ਹੋ ਕੇ ਰਹਿ ਗਈ ਹੈ। ਉਹ ਕਿਸੇ ਸਿਆਸਤਦਾਨ ਦੀ ਚਾਪਲੂਸੀ ਕਰਦੇ ਨੇ ਤੇ ਨਾ ਹੀ ਕਿਸੇ ਦੀ ਦਹਲੀਜ਼ ਉੱਤੇ ਖਲੋ ਕੇ ਆਪਣੇ ਬੋਝੇ ਭਰਨ ਦੀ ਉਮੀਦ ਰੱਖਦੇ ਨੇ। ਰੱਬ ਦਾ ਫਕੀਰ ਬੰਦਾ ਉਸੇ ਦੀ ਜ਼ਾਤ ਦਾ ਮੰਗਤਾ ਹੈ ਤੇ ਉਸੇ ਰੱਬੁਲ ਆਲਮੀਨ ਦੇ ਸਾਹਮਣੇ ਸਜਦਾ ਰੇਜ਼ ਹੁੰਦਾ ਹੈ। ਸਮਾਜ ਦੁਸ਼ਮਣਾ ਮਲਿਕ ਹੋਰਾਂ ਨੂੰ ਹਮੇਸ਼ਾ ਆਪਣੀ ਰਾਹ ਦੀ ਰੁਕਾਵਟ ਹੀ ਸਮਝਿਆ ਹੈ। ਸ਼ਾਇਦ ਇਹੋ ਹੀ ਵਜ੍ਹਾ ਹੈ ਕਿ ਅੱਜ ਸਵੇਰੇ ਖਬਰ ਮਿਲੀ ਕਿ ਉਹਨਾਂ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਹਮਲਾਵਰਾਂ ਬੜੀ ਦੀਦਾ ਦਲੀਲ ਨਾਲ ਉਹਨਾਂ ਦੇ ਘਰ ਉੱਤੇ ਧਾਵਾ ਬੋਲਿਆ, ਫਾਇਰਿੰਗ ਕੀਤੀ, ਘਰ ਦੇ ਬਾਹਰ ਖਲੋਤੀ ਗੱਡੀ ਤੋੜ ਭੰਨ ਕੇ ਉਹਨਾਂ ਦੇ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਏ। ਇਸ ਵਾਕਿਏ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ ਉਹ ਘੱਟ ਹੈ। ਖਾਸ ਤੌਰ ਤੇ ਅੱਜ ਦੇ ਦੌਰ ਵਿੱਚ ਜਦੋਂ ਆਜ਼ਾਦੀ ਸਹਾਫਤ ਦੀ ਗੱਲ ਹਕੂਮਤ ਆਪ ਬੜੀ ਸ਼ੱਦੋ-ਮਦ ਨਾਲ ਕਰ ਰਹੀ ਹੈ, ਅਜਿਹੇ ਵਾਕਿਆਤ ਦਾ ਹੋਣਾ ਖੁਦ ਉਹਦੀ ਆਪਣੀ ਰਿੱਟ ਉੱਤੇ ਵੱਡਾ ਸਵਾਲ ਹੈ। ਅਜਿਹੇ ਮੌਕਿਆਂ ਉੱਤੇ ਸਰਕਾਰੀ ਮਸ਼ੀਨਰੀ ਨੂੰ ਇੰਨਾ ਮੁਤਹਰਕ ਹੋਣਾ ਚਾਹੀਦਾ ਹੈ ਕਿ ਇਹ ਤਾਸਰ ਬਣੇ ਕਿ ਹਕੂਮਤ ਲੁਕਾਈ ਦੇ ਹੱਕਾਂ ਲਈ ਸੱਚ ਦੀ ਸਲੀਪ ਚੁੱਕਣ ਵਾਲੇ ਦੇ ਨਾਲ ਖਲੋਤੀ ਹੈ। ਉਹ ਕਲਮ ਦੇ ਹਰ ਮੁਜਾਹਿਦ ਨੂੰ ਤਹਫ਼ੁਜ਼ ਦੇਣ ਦੇ ਨਾਲ ਨਾਲ ਮੁਆਸ਼ਰੇ ਵਿੱਚ ਮੌਜੂਦ ਗੰਦੇ ਅੰਡਿਆਂ ਦੀ ਨਿਸ਼ਾਨਦੇਹੀ ਕਰਨ ਵਾਲਿਆਂ ਨੂੰ ਅਹਿਸਾਸ ਦਿਵਾਉਂਦੀ ਹੈ ਕਿ ਇਸ ਜੰਗ ਵਿੱਚ ਉਹ ਇਕੱਲੇ ਹੀ ਨਹੀਂ ਬਲਕਿ ਸਰਕਾਰੀ ਮਸ਼ੀਨਰੀ ਵੀ ਉਹਦੇ ਨਾਲ ਹੈ। ਪਰ ਅਜਿਹੀਆਂ ਗੱਲਾਂ ਸੋਚਣ ਦੀ ਹੱਦ ਤੱਕ ਤਾਂ ਠੀਕ ਨੇ, ਇਹਨਾਂ ਦਾ ਤਾਲੁਕ ਹਕੀਕਤ ਦੀ ਦੁਨੀਆ ਨਾਲ ਦੂਰ ਦੂਰ ਤੱਕ ਨਹੀਂ। ਨਜੀਬੁल्ला ਮਲਿਕ ਉੱਤੇ ਹੋਣ ਵਾਲੇ ਹਮਲੇ ਤੋਂ ਬਾਅਦ ਪੁਲਿਸ ਸਰਕਾਰ ਨੇ ਦਰਖਾਸਤ ਜ਼ਰੂਰ ਵਸੂਲ ਕੀਤੀ, ਪਰ ਹਾਲੇ ਤੀਕ ਨਜੀਬੁल्ला ਮਲਿਕ ਉੱਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਧੌਣੋਂ ਫੜ ਕੇ ਥਾਣੇ ਬੰਦ ਨਹੀਂ ਕੀਤਾ ਗਿਆ। ਉਹ ਆਜ਼ਾਦ ਵੀ ਨੇ ਤੇ ਮੁਸਲਸਲ ਧਮਕੀਆਂ ਵੀ ਦੇ ਰਹੇ ਨੇ। ਬਹਰਹਾਲ ਪੁਲਿਸ ਦਾ ਆਖਣਾ ਹੈ ਕਿ ਅਸੀਂ ਮੁਲਜ਼ਮਾਂ ਨੂੰ ਛੇਤੀ ਫੜ ਲਵਾਂਗੇ, ਜਿੰਨਾ ਚਿੱਟੇ ਦਿਨ ਕਾਨੂੰਨ ਨੂੰ ਆਪਣੀ ਜੁੱਤੀ ਦੀ ਨੋਕ ਉੱਤੇ ਲਿਖਿਆ ਹੈ। ਇਹ ਤੇ ਵੇਲਾ ਹੀ ਦੱਸੇਗਾ ਕਿ ਇਸ ਗੱਲ ਵਿੱਚ ਹਕੀਕਤ ਵੀ ਹੈ ਜਾਂ ਫਿਰ ਇਹ ਖਾਲੀ ਤਿਫਲ ਤਸੱਲੀ ਹੈ। ਮੈਂ ਇਸ ਸਾਰੀ ਬਦਮਾਸ਼ੀ ਉੱਤੇ ਨਾ ਤੇ ਕਿਸੇ ਅੱਗੇ ਕੋਈ ਅਪੀਲ ਕਰਨੀ ਹੈ ਤੇ ਨਾ ਹੀ ਆਪਣਾ ਕਾਨੂੰਨੀ ਹੱਕ ਮੰਗਣ ਲਈ ਤਰਲਾ ਮਿੰਟ ਕਰਨਾ ਹੈ। ਮੈਂ ਇੱਕ ਵਾਰੀ ਫਿਰ ਵਾਅਦੇ ਕਰ ਦੇਣਾ ਚਾਹੁੰਦਾ ਵਾਂ ਕਿ ਅਸੀਂ ਹਾਰ ਮੰਨਣ ਵਾਲੇ ਹਾਂ ਤੇ ਨਾ ਡਰਨ ਵਾਲੇ। ਅਸੀਂ ਤੇ ਹੱਕ ਸੱਚ ਕਹਿੰਦੇ ਹਾਂ, ਆਪਣੀ ਜਾਨ ਵਾਰ ਦੇਣ ਵਾਲੇ ਦੇ ਵਾਰਸ ਹਾਂ। ਅਸੀਂ ਮੌਤ ਤੋਂ ਡਰਨੇ ਹਾਂ ਤੇ ਨਾ ਕਿਸੇ ਬਦਮਾਸ਼ ਦੀ ਬੜਕ ਤੋਂ। ਅਸੀਂ ਹਮੇਸ਼ਾ ਸੀਨਾ ਠੋਕ ਕੇ ਸੱਚ ਆਖਿਆ ਹੈ ਤੇ ਹਮੇਸ਼ਾ ਕਹਿੰਦੇ ਰਹਿਣਾ ਹੈ। ਬਦਮਾਸ਼ ਆਪ ਹੋਣ ਜਾਂ ਉਹਨਾਂ ਦੇ ਪੁਸ਼ਤਪਨਾ, ਉਹ ਸਾਰੇ ਕੰਨ ਖੋਲ ਕੇ ਸੁਣ ਲੈਣ ਕਿ ਸਹਾਫੀ ਬਰਾਦਰੀ ਹਰ ਹਾਲ ਵਿੱਚ ਨਜੀਬੁल्ला ਮਲਿਕ ਨਾਲ ਖਲੋਤੀ ਹੈ। ਆਪਣੇ ਹੱਕ ਤੇ ਕਾਨੂੰਨ ਦੀ ਹੁਕਮਰਾਨੀ ਲਈ ਸਾਨੂੰ ਜਿਸ ਹੱਦ ਤੱਕ ਜਾਣਾ ਪਿਆ ਜ਼ਰੂਰ ਜਾਵਾਂਗੇ। ਬਹਰਹਾਲ ਅੱਜ ਦੇ ਇਸ ਵਾਕਿਏ ਤੋਂ ਬਾਅਦ ਵੇਖਣਾ ਇਹ ਹੈ ਕਿ ਪੁਲਿਸ ਕਦੋਂ ਤੀਕਰ ਉਹਨਾਂ ਬਦਮਾਸ਼ਾਂ ਨੂੰ ਨੱਪਦੀ ਹੈ ਜਿਨ੍ਹਾਂ ਕਾਨੂੰਨ ਦੀ ਹੁਕਮਰਾਨੀ ਨੂੰ ਚੈਲੰਜ ਕੀਤਾ ਹੈ। ਅਖੀਰ ਉੱਤੇ ਮੈਂ ਨਜੀਬੁल्ला ਮਲਿਕ ਹੋਰਾਂ ਨਾਲ ਮੁਕੰਮਲ ਤੌਰ ਤੇ ਯਕਜਹਿਤੀ ਦਾ ਇਜ਼ਹਾਰ ਕਰਦੇ ਆਖਣਾ ਚਾਹੁੰਦਾ ਵਾਂ ਕਿ ਜਿੱਥੇ ਖਲੋਣਗੇ ਪੂਰੀ ਬਰਾਦਰੀ ਉਹਨਾਂ ਦੀ ਕੰਧ ਉੱਤੇ ਪੂਰੇ ਭਾਰ ਨਾਲ ਖਲੋਏਗੀ। ਅਸੀਂ ਉਹਨਾਂ ਦੇ ਬਾਂਹ ਬੇਲੀ ਸਾਂ ਤੇ ਹਮੇਸ਼ਾ ਰਵਾਂਗੇ। ਇਜਾਜ਼ਤ ਦਿਓ, ਰੱਬ ਰੱਖਾ।